ਵੈਸਟਰਨ ਕਨਸੈਪਟ ਜਿਹੜਾ ਨੈਸ਼ਨਲਿਜ਼ਮ ਦਾ ਲੈ ਕੇ ਤੇ ਜਿਵੇਂ ਇੰਡੀਅਨ ਨੇਸ਼ਨ ਦੀ ਟਰਮ ਡਿਫਾਈਨ ਕੀਤੀ ਗਈ, ਬਾਕੀ ਜਿਹੜੀਆਂ ਸਾਰੀਆਂ ਕੌਮਾਂ ਆ ਉਹਨਾਂ ਨੂੰ ਜਜ਼ਬ ਕਰਨ ਦੇ ਲਈ ਇੱਕ ਪਲੇਟਫਾਰਮ ਸੰਵਿਧਾਨ ਦੇ ਰੂਪ ਦੇ ਵਿੱਚ ਉਸਾਰਿਆ ਗਿਆ ਜੀ। ਫਿਰ ਹੁਣ ਉਹ ਚੱਲਦਾ ਪ੍ਰੋਸੈਸ ਜਿਹੜਾ ਆ ਉਹ ਐਲਾਨੀਆ ਹਿੰਦੂ ਰਾਸ਼ਟਰ ਵੱਲ ਨੂੰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। 1947 ਤੋਂ ਪਹਿਲਾਂ ਬੜੇ ਘੱਟ ਆਬਾਦੀ ਜਿਹੜੀ ਭਾਰਤ ਦੇ ਵਿੱਚ, ਜਿਹੜਾ ਅੱਜ ਵੀ ਭਾਰਤ ਦੀ ਟੈਰੀਟਰੀ ਆ, ਉਹਦੇ ਵਿੱਚ ਹਿੰਦੀ ਭਾਸ਼ਾ ਬੋਲਦੀ ਸੀ। ਪਰ ਸਰਕਾਰੀ ਨੀਤੀਆਂ ਦੇ ਚੱਲਦੇ ਆ ਅੱਜ ਇੱਕ ਉੱਤਰੀ ਭਾਰਤ ਦਾ ਵੱਡਾ ਹਿੱਸਾ ਜਿਹੜਾ ਆ ਉਹਦੀ ਹਿੰਦੀਆਈਜੇਸ਼ਨ ਜਿਹੜੀ ਆ, ਉਹਦਾ ਹਿੰਦੀਕਰਨ ਜਿਹੜਾ ਆ ਉਹ ਸਰਕਾਰ ਕਰਨ 'ਚ ਕਾਮਯਾਬ ਹੋਈ ਆ। ਜਿਵੇਂ ਡੋਗਰੀ ਹੋ ਗਈ ਉਹ ਨਹੀਂ ਲੱਭਦੀ ਆ, ਜਾਂ ਪਹਾੜੀ ਜਿਹੜੀਆਂ ਭਾਸ਼ਾਵਾਂ ਕਿੰਨੀਆਂ ਸੀ ਪੰਜਾਬ ਦੇ ਨਾਲ, ਜਿਹੜਾ ਪਹਾੜੀ ਇਲਾਕਾ ਆ ਉਹਦੀਆਂ, ਤੇ ਉਹ ਨਹੀਂ ਕਿਤੇ ਲੱਭਦੀਆਂ। ਹਰਿਆਣੇ ਦਾ ਆਪਣਾ ਜਿਹੜਾ ਡਾਇਲੈਕਟ ਆ ਉਹ ਸਾਰਾ ਹਿੰਦੀ ਜਜ਼ਬ ਕਰ ਗਈ ਆ। ਜਦੋਂ ਸਿੱਖਾਂ ਦੇ ਧਰਮ ਨੂੰ ਜਜ਼ਬ ਕਰਨਾ ਤਾਂ ਉਹਦੇ 'ਚੋਂ ਪੰਜਾਬੀ ਨੂੰ ਵੀ ਖਤਮ ਕਰਨਾ ਜਿਹੜੀ ਸਰਕਾਰ ਦੀ ਜਾਂ ਜਿਹੜੀ ਪੇਪਰਵਾਦੀ ਜਿਹੜਾ ਇਹ ਸਾਰਾ ਰਾਜ ਪ੍ਰਬੰਧ ਆ ਉਹਦੀ ਸਾਜ਼ਿਸ਼ ਆ, ਉਹਦੀ ਪਾਲਿਸੀ ਦਾ ਹਿੱਸਾ ਆ, ਜਿਹਦੇ ਚੱਲਦੇ ਉਹ ਲਗਾਤਾਰ ਬੜਾ ਵੱਡੇ ਪੱਧਰ ਤੇ ਪੈਸਾ ਧੱਕ ਕੇ ਵੀ ਸਰਕਾਰੀ ਪ੍ਰੋਗਰਾਮਾਂ ਦੇ ਰਾਹੀਂ, ਸਰਕਾਰੀ ਨੀਤੀਆਂ ਦੇ ਰਾਹੀਂ ਪੰਜਾਬ ਦੇ ਵਿੱਚ ਹਿੰਦੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਆ। ਜਿਹੜੀ ਸਾਰੀ ਸਿੱਖ ਸਟਰਗਲ ਆਪਣੀ ਸੋਵਰੇਨਿਟੀ ਦੀ ਆ ਵੀ ਉਹੀ ਉਹਦਾ ਸੱਟਾ ਰਿਹਾ ਵੀ ਜਿਹੜੀ ਹਿੰਦੀ ਆ ਉਹ ਬਾਕੀ ਹੋਰ ਖਿੱਤਿਆਂ ਵਾਂਗ ਜਾਂ ਹੋਰ ਭਾਸ਼ਾਵਾਂ ਵਾਂਗ ਪੰਜਾਬੀ ਨੂੰ ਉਸ ਪੱਧਰ ਤੇ ਖਤਮ ਨਹੀਂ ਕਰ ਸਕੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੈ ਜੀ। ਹੁਣ ਦੇਖੋ ਉੱਥੇ ਕਿਹੜੇ ਕਿਸਾਨ ਹਿੰਦੀ ਭਾਸ਼ਾਈ ਹੁੰਦੇ ਆ, ਕਿਹੜੇ ਪੰਜਾਬ ਦੇ ਕਿਸਾਨਾਂ ਨੂੰ ਹਿੰਦੀ ਪੜ੍ਹਨੀ ਆਉਂਦੀ ਆ, ਤੇ ਉਸ ਕਿਸਾਨ ਮੇਲੇ ਦੇ ਵਿੱਚ ਇਹਨਾਂ ਨੇ ਹਿੰਦੀ ਭਾਸ਼ਾ ਦਿਵਸ ਨੂੰ ਆਧਾਰ ਬਣਾ ਕੇ ਤੇ ਹਿੰਦੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਜਥੇਬੰਦੀ ਸੱਥ ਨੇ ਇਹਦਾ ਵਿਰੋਧ ਕੀਤਾ। ਇਹ ਜਿਹੜਾ ਸਾਰਾ ਹਿੰਦੀਕਰਨ ਕੀਤਾ ਜਾ ਰਿਹਾ ਸੀ ਕਿਸਾਨ ਮੇਲੇ ਦਾ, ਤਾਂ ਉਸ ਬਿਆਨ ਤੋਂ ਬਾਅਦ ਇੱਕੋ ਦਮ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਉਹਨਾਂ ਦਾ ਸੱਥ ਦੇ ਉੱਤੇ ਅਟੈਕ ਸ਼ੁਰੂ ਹੋ ਗਿਆ ਕਿ ਤੁਸੀਂ ਸੈਪਰੇਟਿਜ਼ਮ ਦੀ ਗੱਲ ਕਰਦੇ ਹੋ, ਤੁਸੀਂ ਹਿੰਦੀਆਂ ਦੇ ਨਾਲ ਨਫ਼ਰਤ ਦੀ ਗੱਲ ਕਰਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਾਰੀ ਸੱਭਿਆਚਾਰਕ, ਧਾਰਮਿਕ ਜਾਂ ਸਾਡੀ ਅੱਡਰੀ ਪਛਾਣ ਦੀ ਗੱਲ ਅਸੀਂ ਹਮੇਸ਼ਾ ਕਰਦੇ ਹਾਂ, ਅਤੇ ਉਹਦੇ 'ਤੇ ਵੱਖ-ਵੱਖ ਰੂਪ ਦੇ ਵਿੱਚ ਹਮਲਾ ਹੁੰਦਾ ਆ। ਇਹ ਉਹ ਹੁੰਦੀ ਆ, ਉਹਦੇ 'ਚ ਲੈਂਗੁਏਜ ਇੱਕ ਵੱਡਾ ਪਾਰਟ ਹੈ। ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਜਾਂ ਇਹ ਦੇਖਦੇ ਹਾਂ ਕਿ ਜਿਹੜੀ ਹਿੰਦੀ ਹੈਗੀ ਹੈ ਦੇਵਨਾਗਰੀ, ਉਹਨੂੰ ਕਿਵੇਂ ਸਾਰੇ ਭਾਰਤ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਆਫੀਸ਼ੀਅਲ ਲੈਂਗੁਏਜ ਦੇ ਥੱਲੇ ਪ੍ਰਚਾਰਿਆ ਗਿਆ ਅਤੇ ਥੋਪਿਆ ਗਿਆ। ਇਹਦੇ ਵਿੱਚ ਵੱਡੇ ਟੂਲ ਜਿਹੜੇ ਆ ਉਹ ਐਜੂਕੇਸ਼ਨ ਪਾਲਿਸੀ ਦੇ ਥੱਲੇ ਵੀ, ਅਤੇ ਨਾਲ ਮੀਡੀਆ ਤੋਂ ਲੈ ਕੇ ਜਿਹੜਾ ਸਾਰਾ ਬਾਲੀਵੁੱਡ ਦਾ ਕਲਚਰ ਕ੍ਰੀਏਟ ਕੀਤਾ ਗਿਆ ਆ, ਇਹਨੂੰ ਪਿਛਲੇ ਸਾਰੇ ਦਹਾਕਿਆਂ ਦੇ ਵਿੱਚ ਉਸ ਲੈਵਲ ਦੇ ਉੱਤੇ ਜਾ ਕੇ ਵਰਤਿਆ ਗਿਆ ਆ। ਹੁਣ ਅੱਜ ਦੀ ਇੱਕ ਖਬਰ ਜਿਹੜੀ ਹੈਗੀ ਹੈ ਉਹ 14 ਸਤੰਬਰ ਦੇ ਹਵਾਲੇ ਨਾਲ ਅਸੀਂ ਦੇਖੀਆਂ ਨੇ ਖਬਰਾਂ ਜਿਹੜੀਆਂ ਲੱਗੀਆਂ ਨੇ ਕਿ ਪੰਜਾਬ ਦੇ ਵਿੱਚ ਵੱਖ-ਵੱਖ ਇੰਸਟੀਚਿਊਟ ਜਿਹੜੇ ਹੈਗੇ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਅਤੇ ਯੂਨੀਵਰਸਿਟੀਜ਼ ਦੇ ਵਿੱਚ ਹਿੰਦੀ ਦਿਵਸ ਦੇ ਤੌਰ ਦੇ ਉੱਤੇ, ਹਿੰਦੀ ਦਿਹਾੜੇ ਦੇ ਤੌਰ ਦੇ ਉੱਤੇ ਜਿਹੜਾ ਦਿਨ ਹੈਗਾ 14 ਸਤੰਬਰ ਦਾ, ਉਹ ਦਿਨ ਜਿਹੜਾ ਆ ਉਹ ਮਨਾਇਆ ਗਿਆ ਆ, ਸੈਲੀਬ੍ਰੇਟ ਕੀਤਾ ਗਿਆ ਆ। ਮਤਲਬ ਉਹ ਪਿਕਚਰਸ ਇਸ ਵਕਤ ਮੀਡੀਆ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ, ਜਿਹੜੀਆਂ 3-4 ਖਬਰਾਂ ਜਾਂ ਵੱਧ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਮੀਡੀਆ ਦੇ ਵਿੱਚ ਕੈਰੀ ਹੋਈਆਂ ਨੇ। 3-4 ਖਬਰਾਂ ਮੈਂ ਦੇਖੀਆਂ ਨੇ, ਜਿਹੜਾ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੇ ਵਿੱਚੋਂ, ਜਾਂ ਇਨੋਸੈਂਟ ਹਾਰਟਸ ਗਰੁੱਪ ਜਲੰਧਰ ਦੇ ਵਿੱਚੋਂ, ਜਾਂ ਪਟਿਆਲੇ ਦੇ ਵਿੱਚ ਜਿਹੜਾ DAV ਸਕੂਲ ਹੈਗਾ ਉਹਦੇ ਵਿੱਚ, ਜਾਂ PAU ਦੇ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ, ਜਾਂ ਓਵਰਆਲ ਅਸੀਂ ਦੇਖ ਰਹੇ ਹਾਂ ਇਸ ਕਿਸਮ ਦੀਆਂ ਖਬਰਾਂ। ਉਹ ਛੋਟੇ ਬੱਚਿਆਂ ਦੀਆਂ ਜਿਹੜੀਆਂ ਪਿਕਚਰਸ ਨੇ, ਮਤਲਬ ਪਟਕਾ ਬੰਨ੍ਹਿਆ ਹੋਇਆ ਬੱਚਿਆਂ ਨੇ ਜਾਂ ਦਸਤਾਰ ਸਜਾਈ ਹੋਈ ਹੈ, ਅਤੇ ਪਿੱਛੇ ਅਸੀਂ ਹਿੰਦੀ ਦੇ ਵਿੱਚ ਉਸ ਕਿਸਮ ਦੀ ਜਿਹੜੀ ਸਲੋਗਨੇਰਿੰਗ ਹੈ ਉਹ ਦੇਖ ਰਹੇ ਹਾਂ। ਸੋ ਇਹ ਜਿਹੜੀ ਹਿੰਦੀਆਈਜੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਵੱਡੇ ਲੈਵਲ ਦੇ ਉੱਤੇ। ਉਹਦਾ ਇੱਕ ਸਟੈਪ ਇਸ ਵਕਤ ਦੁਬਾਰਾ ਫੇਰ ਅੱਜ ਹਾਈਲਾਈਟ ਹੋਇਆ ਜਦੋਂ ਕਿ ਪੰਜਾਬੀ ਦੇ ਉੱਤੇ, ਲੈਂਗੁਏਜ ਦੇ ਉੱਤੇ, ਮਾਂ ਬੋਲੀ ਦੇ ਉੱਤੇ ਇਹਨੂੰ ਇੱਕ ਹਮਲੇ ਦੇ ਰੂਪ ਦੇ ਵਿੱਚ ਉਹ ਕੀਤਾ ਜਾ ਸਕਦਾ, ਜਿਹਨੂੰ ਅਸੀਂ ਬੀਤੇ ਜਦੋਂ ਤੋਂ ਅਸੀਂ ਗੱਲ ਕਰਦੇ ਆ ਰਹੇ ਹਾਂ, ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜਾਂ ਅਦਰਵਾਈਜ਼ TV 84 ਦੇ ਸ਼ੋਜ਼ ਦੇ ਵਿੱਚ ਅਸੀਂ ਹਮੇਸ਼ਾ ਇਸ ਪਾਰਟ ਦਾ ਜ਼ਿਕਰ ਕਰਦੇ ਹਾਂ। ਸੋ ਥੋੜ੍ਹਾ ਜਿਹਾ ਇਸ ਵੱਲ ਵੀ ਧਿਆਨ ਦਈਏ ਕਿ 14 ਸਤੰਬਰ ਨੂੰ ਕਿਵੇਂ ਇਹ 1900
49 ਦੇ ਦਿਹਾੜੇ ਦੇ ਨਾਲ ਕਿ ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਉਦੋਂ ਸੰਵਿਧਾਨ ਦੇ ਵਿੱਚ ਜਿਹੜੀ ਹਿੰਦੀ ਲੈਂਗੁਏਜ ਹੈਗੀ ਹੈ ਉਹਨੂੰ ਜਿਹੜਾ ਹੈ ਰੈਕਗਨਾਈਜ਼ ਕੀਤਾ ਗਿਆ ਇੱਕ ਅਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ, ਤੇ ਉਸ ਦਿਨ ਦੇ ਨਾਲ ਜੋੜ ਕੇ ਹਿੰਦੀ ਨੂੰ ਕਿਵੇਂ ਥੋਪਿਆ ਜਾ ਰਿਹਾ ਹੈ? ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਇਹ ਮਸਲਾ ਆ ਵੀ ਇਹ ਲਾਈਨ, ਇਹਦੇ 'ਚ ਦੋ ਗੱਲਾਂ ਬੜੀਆਂ ਜ਼ਰੂਰੀ ਆ ਜਿਹੜੀਆਂ ਅੱਜ ਅਸੀਂ ਡਿਸਕਸ ਕਰ ਸਕਦੇ ਹਾਂ। ਇੱਕ ਤਾਂ ਇਹ ਆ ਕਿ ਜਿਹੜਾ ਉਹ ਹਿੰਦੁਸਤਾਨ ਵਾਲਾ ਜਿਹੜਾ ਹਿੰਦੂ ਰਾਸ਼ਟਰ ਦਾ ਨਾਰਾ ਆ, ਜਿਹੜਾ ਸੰਕਲਪ ਆ, ਉਹਦੇ ਵਾਸਤੇ ਮਤਲਬ ਜਿਹੜੀ ਨੇਸ਼ਨ ਬਿਲਡਿੰਗ ਆ, ਮਤਲਬ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਆ, ਉਹਦੇ 'ਚ ਜਿਹੜੀ ਭਾਸ਼ਾ ਆ ਉਹਨੂੰ ਇੱਕ ਟੂਲ ਵਾਂਗ ਵਰਤਿਆ ਗਿਆ ਕਿ ਜਿੱਥੇ, ਕਿਉਂਕਿ ਜਿਹੜੀ ਭਾਸ਼ਾ ਤੁਹਾਡੇ ਇਕੱਲੀ ਉਹ ਬੋਲ ਚਾਲ ਦਾ ਵਸੀਲਾ ਨਹੀਂ ਹੁੰਦੀ ਆ। ਭਾਸ਼ਾ ਆਪਣੇ ਆਪ ਦੇ ਵਿੱਚ ਤੁਹਾਡਾ ਇਤਿਹਾਸ, ਤੁਹਾਡਾ ਸੱਭਿਆਚਾਰ ਤੇ ਤੁਹਾਡੀ ਜੀਵਨ ਜਾਚ ਜਿਹੜੀ ਆ ਉਹਨੂੰ ਡਿਫਾਈਨ ਕਰਦੀ ਆ ਜੀ। ਉਹ ਆਪਣੇ ਆਪ 'ਚ ਸਾਰਾ ਕੁਝ ਸਮੋਈ ਬੈਠੀ ਹੁੰਦੀ ਆ। ਤਾਂ ਇਸ ਕਰਕੇ ਜੇ ਕੋਈ ਭਾਸ਼ਾ ਮਰਦੀ ਆ ਤਾਂ ਭਾਸ਼ਾ ਦੇ ਨਾਲ ਉਹ ਕੌਮ ਜਿਹੜੀ ਆ ਜਾਂ ਉਹ ਸਾਰੀ, ਤੁਸੀਂ ਕਹਿ ਸਕਦੇ ਹੋ ਵੀ ਸੱਭਿਅਤਾ ਹੈ ਜਿਹੜੀ ਇੱਕ ਪੂਰੀ, ਉਹ ਖਤਮ ਹੁੰਦੀ ਆ। ਇੱਕ ਜੀਵਨ ਖਤਮ ਹੁੰਦਾ ਆ ਜਦੋਂ ਕੋਈ ਭਾਸ਼ਾ ਮਰਦੀ ਆ। ਤੇ ਜਿਹੜਾ ਇਹ ਸਾਰਾ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਆ, ਜਿਹੜਾ 1947 ਤੋਂ ਜਿਹੜਾ ਇੰਡੀਅਨ ਨੇਸ਼ਨ ਦੇ, ਅਸੀਂ ਕਹਿ ਸਕਦੇ ਹਾਂ ਵੀ ਛਲਾਵੇ ਦੇ ਥੱਲੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਿਹੜਾ ਵਿਪਰਵਾਦੀ ਮਾਨਸਿਕਤਾ ਵੱਲੋਂ ਵੀ, ਕਿਉਂਕਿ ਜੇ 1947 ਦੇ ਵਿੱਚ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਤਾਂ ਕੋਈ ਵੀ ਜਿਹੜੀਆਂ ਵੱਖੋ-ਵੱਖ ਕੌਮਾਂ ਸੀ ਇੱਥੇ, ਉਹਨਾਂ ਨੇ ਇਸ ਨੇਸ਼ਨ ਬਿਲਡਿੰਗ ਪ੍ਰੋਸੈਸ ਦਾ ਹਿੱਸਾ ਨਹੀਂ ਸੀ ਬਣਨਾ। ਪਰ ਉਹ ਵੈਸਟਰਨ ਕੰਸੈਪਟ ਜਿਹੜਾ ਨੈਸ਼ਨਲਿਜ਼ਮ ਦਾ ਲੈ ਕੇ, ਤੇ ਜਿਵੇਂ ਇੰਡੀਅਨ ਨੇਸ਼ਨ ਦੀ ਟਰਮ ਡਿਫਾਈਨ ਕੀਤੀ ਗਈ, ਫਿਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਡਾਕਟਰ ਅੰਬੇਦਕਰ ਨੂੰ ਜਿਵੇਂ ਯੂਜ਼ ਕੀਤਾ ਗਿਆ, ਤੇ ਫਿਰ ਮਤਲਬ ਬਾਕੀ ਜਿਹੜੀਆਂ ਸਾਰੀਆਂ ਕੌਮਾਂ ਆ ਉਹਨਾਂ ਨੂੰ ਜਜ਼ਬ ਕਰਨ ਦੇ ਲਈ ਇੱਕ ਪਲੇਟਫਾਰਮ ਸੰਵਿਧਾਨ ਦੇ ਰੂਪ ਦੇ ਵਿੱਚ ਉਸਾਰਿਆ ਗਿਆ ਜੀ। ਫਿਰ ਉਹ ਚੱਲਦਾ ਪ੍ਰੋਸੈਸ ਜਿਹੜਾ ਆ ਉਹ ਐਲਾਨੀਆ ਹਿੰਦੂ ਰਾਸ਼ਟਰ ਵੱਲ ਨੂੰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਤੇ ਜਦੋਂ ਡਾਕਟਰ ਅੰਬੇਦਕਰ ਹੋਰਾਂ ਨੇ ਉਹ ਸੰਵਿਧਾਨ ਵੀ ਲਿਖਿਆ ਜਾਂ ਉਹ ਸਾਰਾ ਸੀ, ਤਾਂ ਉਹਦੇ 'ਚ ਕਿਤੇ ਵੀ ਇਹ ਜ਼ਿਕਰ ਨਹੀਂ ਸੀ ਕਿ ਜਿਹੜੀ ਹਿੰਦੀ ਆ ਉਹ ਭਾਰਤ ਦੀ ਰਾਸ਼ਟਰ ਭਾਸ਼ਾ ਆ। ਜੇ ਮੈਂ ਇਹਦੇ ਤੇ ਥੋੜੀ ਜਿਹੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਾਂ, ਜਿਹੜਾ ਭਾਰਤੀ ਸੰਵਿਧਾਨ ਦਾ 8th ਸਕੈਡਿਊਲ ਆ ਜਾਂ 8th ਸ਼ਡਿਊਲ ਆ, ਜਿਹੜੀ 8th ਸ਼ਡਿਊਲ ਲਿਸਟ ਆ, ਉਹਦੇ 'ਚ 22 ਜਿਹੜੀਆਂ ਅਫੀਸ਼ੀਅਲ ਭਾਸ਼ਾਵਾਂ ਦਾ ਜ਼ਿਕਰ ਆ ਜੀ। ਵੀ 22 ਜਿਹੜੀਆਂ ਭਾਸ਼ਾਵਾਂ ਆ ਉਹਨਾਂ 'ਚ ਹਿੰਦੀ ਵੀ ਇੱਕ ਭਾਸ਼ਾ ਆ, ਪੰਜਾਬੀ ਵੀ ਇੱਕ ਭਾਸ਼ਾ ਆ, ਤਾਮਿਲ ਜਾਂ ਹੋਰ ਸਾਰੀਆਂ ਭਾਸ਼ਾਵਾਂ ਨੇ, ਤੇ ਉਹਨਾਂ ਦਾ ਜ਼ਿਕਰ ਆ। ਕੋਈ ਵੀ ਜਿਹੜੀ ਭਾਰਤ ਦੇ ਵਿੱਚ ਰਾਸ਼ਟਰੀ ਭਾਸ਼ਾ ਦਾ ਜ਼ਿਕਰ ਨਹੀਂ ਹੈ। ਪਰ ਕਿਉਂਕਿ ਜਿਹੜਾ ਇਹ ਇੰਡੀਅਨ ਨੈਸ਼ਨਲਿਜ਼ਮ ਦਾ ਪ੍ਰੋਜੈਕਟ ਸੀ, ਇਹ ਆਲਰੇਡੀ ਉਦੋਂ ਤੋਂ ਹੀ ਹਿੰਦੁਸਤਾਨ ਦਾ ਜਿਹੜਾ ਆਈਡੀਆ ਆ ਉਹਦੇ ਉੱਤੇ ਆਧਾਰਿਤ ਸੀ। ਤਾਂ ਇਸ ਕਰਕੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਬਾਕੀ ਸਾਰੀਆਂ ਭਾਸ਼ਾਵਾਂ ਦੀ ਬਜਾਏ ਜਿਹੜੀ ਹਿੰਦੀ ਭਾਸ਼ਾ ਆ ਉਹਨੂੰ ਲਗਾਤਾਰ ਪੈਸੇ ਦੇ ਰਾਹੀਂ, ਆਪਣੀ ਨੀਤੀ ਦੇ ਰਾਹੀਂ ਪ੍ਰਮੋਟ ਕਰਨ ਲਈ ਯਤਨ ਕੀਤੇ, ਜਿਹਦੇ ਚੱਲਦੇ ਅਸੀਂ ਦੇਖਦੇ ਹਾਂ ਵੀ ਕਿੰਨੇ ਜਿਹੜੇ ਖਿੱਤੇ ਆ, ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ ਵੀ, ਜਿਨ੍ਹਾਂ ਦੀਆਂ ਪਹਿਲਾਂ ਆਪਣੀਆਂ ਭਾਸ਼ਾਵਾਂ ਸੀ, ਜਿਵੇਂ ਡੋਗਰੀ ਹੋ ਗਈ, ਉਹ ਨਹੀਂ ਲੱਭਦੀ ਆ, ਜਾਂ ਪਹਾੜੀ ਜਿਹੜੀਆਂ ਭਾਸ਼ਾਵਾਂ ਕਿੰਨੀਆਂ ਸੀ ਪੰਜਾਬ ਦੇ ਨਾਲ, ਜਿਹੜਾ ਪਹਾੜੀ ਇਲਾਕਾ ਆ ਉਹਦੀਆਂ, ਤੇ ਉਹ ਨਹੀਂ ਕਿਤੇ ਲੱਭਦੀਆਂ। ਹਰਿਆਣੇ ਦਾ ਆਪਣਾ ਜਿਹੜਾ ਡਾਇਲੈਕਟ ਆ ਉਹ ਸਾਰਾ ਹਿੰਦੀ ਜਜ਼ਬ ਕਰ ਗਈ ਆ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉੱਤਰੀ ਭਾਰਤ ਦੇ ਵਿੱਚ ਤਾਂ ਬਹੁਤ ਵੱਡਾ ਹਿੱਸਾ ਆ ਵੀ ਜਿਹੜਾ 1947 ਤੋਂ ਪਹਿਲਾਂ ਬੜੇ ਘੱਟ ਆਬਾਦੀ ਜਿਹੜੀ ਭਾਰਤ ਦੇ ਵਿੱਚ, ਜਿਹੜਾ ਅੱਜ ਵੀ ਭਾਰਤ ਦੀ ਟੈਰੀਟਰੀ ਆ, ਉਹਦੇ ਵਿੱਚ ਹਿੰਦੀ ਭਾਸ਼ਾ ਬੋਲਦੀ ਸੀ। ਪਰ ਸਰਕਾਰੀ ਨੀਤੀਆਂ ਦੇ ਚੱਲਦੇ ਆ ਅੱਜ ਇੱਕ ਉੱਤਰੀ ਭਾਰਤ ਦਾ ਵੱਡਾ ਹਿੱਸਾ ਜਿਹੜਾ ਆ ਉਹਦੀ ਹਿੰਦੀਆਈਜੇਸ਼ਨ ਜਿਹੜੀ ਆ, ਉਹਦਾ ਹਿੰਦੀਕਰਨ ਜਿਹੜਾ ਆ ਉਹ ਸਰਕਾਰ ਕਰਨ 'ਚ ਕਾਮਯਾਬ ਹੋਈ ਆ। ਪਰ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਸਿੱਖਾਂ ਨੇ ਉਦੋਂ ਹੀ ਫੈਸਲਾ ਕੀਤਾ ਪੰਜਾਬੀ ਦੇ ਆਧਾਰ ਤੇ ਸੂਬਾ ਬਣਾਉਣ ਦਾ, ਤੇ ਜਿਹਦੇ 'ਚ ਕਿਉਂਕਿ ਜਿਹੜੀ ਸਿੱਖਾਂ ਦੇ ਲਈ ਜਿਹੜੀ ਪੰਜਾਬੀ ਆ ਉਹ ਮਹਿਜ ਭਾਸ਼ਾ ਨਹੀਂ, ਉਹ ਸਿੱਖਾਂ ਦੇ ਧਰਮ ਦਾ ਵੀ ਹਿੱਸਾ ਆ ਜੀ। ਤੇ ਜਿਹਦੇ ਚੱਲਦੇ ਆ ਮਤਲਬ ਜਦੋਂ ਸਿੱਖਾਂ ਦੇ ਧਰਮ ਨੂੰ ਜਜ਼ਬ ਕਰਨਾ, ਤਾਂ ਉਹਦੇ 'ਚ ਉਹ ਪੰਜਾਬੀ ਨੂੰ ਵੀ ਖਤਮ ਕਰਨਾ ਜਿਹੜੀ ਸਰਕਾਰ ਦੀ ਜਾਂ ਜਿਹੜੀ ਵਿਪਰਵਾਦੀ ਜਿਹੜਾ ਇਹ ਸਾਰਾ ਰਾਜ ਪ੍ਰਬੰਧ ਆ ਉਹਦੀ ਸਾਜ਼ਿਸ਼ ਆ, ਉਹਦੀ ਪਾਲਿਸੀ ਦਾ ਹਿੱਸਾ ਆ, ਜਿਹਦੇ ਚੱਲਦੇ ਉਹ ਲਗਾਤਾਰ ਬੜਾ ਵੱਡੇ ਪੱਧਰ ਤੇ ਪੈਸਾ ਧੱਕ ਕੇ ਵੀ ਸਰਕਾਰੀ ਪ੍ਰੋਗਰਾਮਾਂ ਦੇ ਰਾਹੀਂ, ਸਰਕਾਰੀ ਨੀਤੀਆਂ ਦੇ ਰਾਹੀਂ ਪੰਜਾਬ ਦੇ ਵਿੱਚ ਹਿੰਦੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਆ ਜੀ। ਇਹਦਾ ਅਸਰ ਵੀ ਕੁਝ ਹੱਦ ਤੱਕ ਦੇਖਣ ਨੂੰ ਮਿਲਿਆ। ਪਰ ਜਿਹੜਾ ਸਿੱਖਾਂ ਦਾ ਲਗਾਵ ਆ ਪੰਜਾਬੀ ਦੇ ਨਾਲ, ਉਹਦੇ ਚੱਲਦੇ ਆ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਸਾਰੀ ਸਿੱਖ ਸਟਰਗਲ ਆਪਣੀ ਸੋਵਰੇਨਿਟੀ ਦੀ ਆ,
ਵੀ ਉਹੀ ਉਹਦਾ ਸੱਟਾ ਰਿਹਾ ਵੀ ਜਿਹੜੀ ਹਿੰਦੀ ਆ ਉਹ ਬਾਕੀ ਹੋਰ ਖਿੱਤਿਆਂ ਵਾਂਗ ਜਾਂ ਹੋਰ ਭਾਸ਼ਾਵਾਂ ਵਾਂਗ ਪੰਜਾਬੀ ਨੂੰ ਉਸ ਪੱਧਰ ਤੇ ਖਤਮ ਨਹੀਂ ਕਰ ਸਕੀ। ਪਰ ਫਿਰ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੀ ਆ ਤੇ ਉਹਦੇ ਲਈ ਜਿਹੜਾ ਹਿੰਦੀ ਭਾਸ਼ੀ ਦਿਵਸ ਆ ਉਹ ਇੱਕ ਉਹਨਾਂ ਦਾ ਪ੍ਰੋਗਰਾਮ ਹੁੰਦਾ ਆ ਜਿਹਦੇ ਰਾਹੀਂ ਫਿਰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਹੋਰ ਜਿਹੜੇ ਪਬਲਿਕ ਇੰਸਟੀਚਿਊਟਸ ਨੇ ਉਹਨਾਂ ਦੇ ਵਿੱਚ ਹਿੰਦੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਉਹਦੇ ਤੇ ਪੰਜਾਬ ਦੇ ਤੁਸੀਂ ਵੱਖ-ਵੱਖ ਸਕੂਲਾਂ ਦੀ ਗੱਲ ਕੀਤੀ, ਪਰ ਇੱਕ ਵੱਡੀ ਉਦਾਹਰਨ ਸਾਡੇ ਸਾਹਮਣੇ ਜੋ ਆਈ ਆ ਉਹ ਇਹ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੈ ਜੀ। ਹੁਣ ਦੇਖੋ ਉੱਥੇ ਕਿਹੜੇ ਕਿਸਾਨ ਹਿੰਦੀ ਭਾਸ਼ਾਈ ਹੁੰਦੇ ਆ, ਕਿਹੜੇ ਪੰਜਾਬ ਦੇ ਕਿਸਾਨਾਂ ਨੂੰ ਹਿੰਦੀ ਪੜ੍ਹਨੀ ਆਉਂਦੀ ਆ। ਤੇ ਉਸ ਕਿਸਾਨ ਮੇਲੇ ਦੇ ਵਿੱਚ ਇਹਨਾਂ ਨੇ ਹਿੰਦੀ ਭਾਸ਼ਾ ਦਿਵਸ ਨੂੰ ਆਧਾਰ ਬਣਾ ਕੇ ਤੇ ਹਿੰਦੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਥਾਂ ਤੇ ਹਿੰਦੀ ਭਾਸ਼ਾ ਦਿਵਸ ਦੇ ਜਿਹੜੇ ਬੈਨਰ, ਪੋਸਟਰ ਲਾਏ ਗਏ, ਜਿਹਦੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਵਿਦਿਆਰਥੀ ਜਥੇਬੰਦੀ ਸੱਥ ਦੀ ਯੂਨਿਟ ਆ, ਇਕਾਈ ਆ, ਤਾਂ ਵਿਦਿਆਰਥੀ ਜਥੇਬੰਦੀ ਸੱਥ ਨੇ ਇਹਦਾ ਵਿਰੋਧ ਕੀਤਾ। ਇਹ ਜਿਹੜਾ ਸਾਰਾ ਹਿੰਦੀਕਰਨ ਕੀਤਾ ਜਾ ਰਿਹਾ ਸੀ ਕਿਸਾਨ ਮੇਲੇ ਦਾ, ਜਾਂ ਜਿਵੇਂ ਹਿੰਦੀ ਭਾਸ਼ਾ ਦਿਵਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ, ਤੇ ਉਹਦੇ ਤੇ ਸੱਥ ਨੇ ਬਿਆਨ ਵੀ ਜਾਰੀ ਕੀਤਾ। ਤਾਂ ਉਸ ਬਿਆਨ ਤੋਂ ਬਾਅਦ ਇੱਕੋ ਦਮ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਤਾਂ ਉਹਨਾਂ ਦਾ ਸੱਥ ਦੇ ਉੱਤੇ ਅਟੈਕ ਸ਼ੁਰੂ ਹੋ ਗਿਆ ਕਿ ਦੇਖੋ ਤੁਸੀਂ ਮਤਲਬ ਉਹੀ ਆ, ਕਿਉਂਕਿ ਤੁਸੀਂ ਸੈਪਰੇਟਿਜ਼ਮ ਦੀ ਗੱਲ ਕਰਦੇ ਹੋ, ਤੁਸੀਂ ਹਿੰਦੀਆਂ ਦੇ ਨਾਲ ਨਫ਼ਰਤ ਦੀ ਗੱਲ ਕਰਦੇ ਜਾਏ, ਉਹਨਾਂ ਨੇ ਆਪਣਾ ਪ੍ਰੋਪੇਗੈਂਡਾ ਪੂਰਾ ਸ਼ੁਰੂ ਕੀਤਾ। ਪਰ ਅਮਰਵੀਰ ਸਿੰਘ ਜੀ, ਇਹ ਦੇਖਣ ਚ ਆਇਆ ਕਿ ਪੰਜਾਬ ਦੇ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਆ, ਖਾਸ ਤੌਰ ਤੇ ਅੱਜ ਦੀ ਜਿਹੜੀ ਪੀੜ੍ਹੀ ਜ਼ਿਆਦਾ ਇੰਸਟਾਗ੍ਰਾਮ ਯੂਜ਼ ਕਰਦੀ ਆ, ਤਾਂ ਜਿੱਥੇ ਸੱਥ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹਿੰਦੀ ਭਾਸ਼ਾਈ ਲੋਕਾਂ ਦੇ ਵੱਲੋਂ, ਜਾਂ ਸੱਥ ਦੇ ਖਿਲਾਫ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵਿਦਿਅਕ ਅਦਾਰਿਆਂ 'ਚ, ਉੱਥੇ ਪੰਜਾਬ ਦੇ ਵਿਦਿਆਰਥੀਆਂ ਨੇ ਇਸ ਹਮਲੇ ਦਾ ਬਹੁਤ, ਅਸੀਂ ਕਹਿ ਸਕਦੇ ਹਾਂ ਕਿ ਡਟਵਾਂ ਵਿਰੋਧ ਕੀਤਾ। ਵੀ ਮਤਲਬ ਇਹ ਦੇਖਣ ਚ ਆਇਆ ਕਿ ਜਿਹੜਾ ਉਹਨਾਂ ਨੇ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਹਿੰਦੀ ਭਾਸ਼ਾ ਦੇ ਆਧਾਰ ਤੇ ਸੱਥ ਦੇ ਖਿਲਾਫ ਨਫ਼ਰਤ ਫੈਲਾਉਣ ਦਾ, ਤਾਂ ਉਹਨੂੰ ਪੰਜਾਬ ਦੇ ਵਿਦਿਆਰਥੀਆਂ ਨੇ ਮੂੰਹ ਦੇ ਮੂੰਹ ਸੁੱਟਿਆ। ਤਾਂ ਇਹ ਇੱਕ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਦੇ ਅੰਦਰ ਇਹ ਚੇਤਨਾ ਜਿਹੜੀ ਆ ਇਹ ਉੱਭਰੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀ ਭਾਸ਼ਾ ਨੂੰ ਲੈ ਕੇ, ਜਿਹਦੇ ਚੱਲਦਿਆਂ ਪੰਜਾਬ ਦੇ ਵਿੱਚ ਥਾਂ ਤੇ ਅਸੀਂ ਦੇਖਿਆ ਕਿ ਜਿਵੇਂ ਜਿੱਥੇ ਪੰਜਾਬੀ ਦੇ ਵਿੱਚ ਨਹੀਂ ਸੀ ਲਿਖੇ ਗਏ ਕੋਈ ਰੋਡਸ ਦੇ ਉੱਤੇ, ਉੱਥੇ ਉਹਨਾਂ ਦੇ ਉੱਤੇ ਕਾਲੀ ਸਿਆਹੀ ਫੇਰਨ ਦਾ ਮਸਲਾ ਹੋਵੇ ਜਾਂ ਹੋਰ ਇਸ ਤਰੀਕੇ ਦੀਆਂ ਘਟਨਾਵਾਂ ਉਹ ਲਗਾਤਾਰ ਹੁਣ ਵਧੀਆਂ ਨੇ। ਤਾਂ ਇਹ ਇੱਕ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਵਿੱਚ ਆਪਣੀ ਭਾਸ਼ਾ ਨੂੰ ਲੈ ਕੇ ਤੇ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਦਿੱਲੀ ਦੀ ਹਕੂਮਤ ਆ, ਦਿੱਲੀ ਦੀ ਸਰਕਾਰ ਆ, ਉਹ ਹਿੰਦੀ ਭਾਸ਼ਾ ਦੇ ਰਾਹੀਂ ਪੰਜਾਬੀ ਨੂੰ ਖਤਮ ਕਰਨਾ ਚਾਹੁੰਦੀ ਆ। ਇਹਦੀ ਚੇਤਨਾ ਪਿਛਲੇ ਸਮੇਂ 'ਚ ਕਾਫੀ ਵਧੀ ਆ। ਪਰ ਇਹਦੇ ਨਾਲ ਜਿਹੜੀ ਸਰਕਾਰ ਦੀ ਨੀਤੀ ਆ ਉਹਦੇ 'ਚ ਇੱਕ ਹੋਰ ਬੜੀ ਅਹਿਮ ਅੱਜ ਦੀ ਜਿਹੜੀ ਖਬਰ ਆ ਸਾਹਮਣੇ ਆ ਕਿ ਜਿੱਥੇ ਸਰਕਾਰ ਹਿੰਦੀ ਭਾਸ਼ਾ ਨੂੰ ਸਾਰੇ ਭਾਰਤ ਦੇ ਵਿੱਚ ਵੱਖੋ-ਵੱਖ ਕੌਮਾਂ ਦੇ ਉੱਤੇ ਥੋਪਣਾ ਚਾਹੁੰਦੀ ਆ, ਉਹਨਾਂ ਦਾ ਹਿੰਦੀਕਰਨ ਕਰਨਾ ਚਾਹੁੰਦੀ ਆ, ਉਸੇ ਤਰੀਕੇ ਦਾ ਇੱਕ ਹੋਰ ਪ੍ਰੋਗਰਾਮ ਭਾਰਤ ਸਰਕਾਰ ਲੈ ਕੇ ਆ ਰਹੀ ਆ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਹੈ। ਤੇ ਅੱਜ ਅਮਿਤ ਸ਼ਾਹ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀ ਇਹ ਟੈਨਿਓਰ ਆ ਬੀਜੇਪੀ ਸਰਕਾਰ ਦੀ, ਇਸ ਟੈਨਿਓਰ ਦੇ ਵਿੱਚ ਉਹ ਇਸ ਕੰਮ ਨੂੰ ਸਿਰੇ ਚੜਾ ਦੇਣਗੇ ਤੇ ਇਸ ਟੈਨਿਓਰ ਦੇ ਵਿੱਚ ਹੀ ਜਿਹੜਾ ਭਾਰਤ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਜਿਹੜਾ ਮਸਲਾ ਆ ਉਹ ਹੱਲ ਹੋ ਜਾਣਾ ਆ। ਤੇ ਹੁਣ ਜਿਹੜੀ ਚੋਣ ਆ ਭਾਰਤ ਦੇ ਵਿੱਚ ਉਹ ਇੱਕ ਵਾਰ ਹੀ ਹੋਇਆ ਕਰੇਗੀ, ਸੂਬਿਆਂ ਦੀਆਂ ਸਰਕਾਰਾਂ ਦੀ ਤੇ ਕੇਂਦਰ ਦੀ ਸਰਕਾਰ ਦੀ। ਤੇ ਇਹਦੇ 'ਚ ਅਮਰਵੀਰ ਸਿੰਘ ਜੀ ਪਿਛਲੇ ਜਿਹੜਾ ਅਸੀਂ ਦੇਖਿਆ ਵੀ ਕਈ ਦਹਾਕਿਆਂ ਤੋਂ ਜਿਹੜਾ ਪ੍ਰੋਜੈਕਟ ਇੰਡੀਅਨ ਡੀਪ ਸਟੇਟ ਨੇ ਚਲਾਇਆ ਕਿ ਜਿਹੜਾ ਰੀਜਨਲ ਪੋਲੀਟੀਕਲ ਡਾਇਲੋਗ ਸੀ ਸਾਰਾ ਭਾਰਤ ਦੇ ਵਿੱਚ ਉਹਨੂੰ ਖਤਮ ਕਰਨ ਦਾ, ਕਿ ਜਿਹੜੀਆਂ ਰੀਜਨਲ ਪਾਰਟੀਆਂ ਸੀ ਉਹਨਾਂ ਨੂੰ ਖਤਮ ਕਰਨ ਦਾ, ਤੇ ਉਹਦੇ ਵਿੱਚ ਇਹ ਅਗਲਾ ਅਟੈਕ ਆ। ਕਿਉਂਕਿ ਜਦੋਂ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਦੇ ਨਾਲ ਅਸੈਂਬਲੀ ਇਲੈਕਸ਼ਨਸ ਹੋਣਗੀਆਂ ਤਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਵੋਟ ਕਰਨ ਦਾ ਲੋਕਾਂ ਦਾ ਨਜ਼ਰੀਆ, ਰਵੱਈਆ ਹੁੰਦਾ ਉਹ ਵੱਖਰਾ ਹੁੰਦਾ ਤੇ ਜਿਹੜਾ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਉਹ ਵੱਖਰਾ ਹੁੰਦਾ। ਅਸੈਂਬਲੀ ਇਲੈਕਸ਼ਨਸ ਦੇ ਵਿੱਚ ਰੀਜਨਲ ਪਾਰਟੀਆਂ ਨੂੰ ਵੱਧ ਸਪੇਸ ਮਿਲਦੀ ਆ, ਪਰ ਜਦੋਂ ਹੁਣ ਇਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਇਹ ਗੱਲ ਕੀਤੀ ਆ ਤਾਂ ਉਹਦੇ 'ਚ ਇਹ ਸਪਸ਼ਟ ਆ ਕਿ ਜਿਹੜੀਆਂ ਰੀਜਨਲ ਪੋਲਿਟਿਕਸ ਆ ਜਿਹੜੀ ਉਹ ਇਹਦੇ ਨਾਲ ਖਤਮ ਹੋਣੀ ਆ, ਤੇ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੀ ਸੈਂਟਰਲਾਈਜੇਸ਼ਨ ਦੀ ਪੋਲਿਟਿਕਸ ਆ, ਜਿਹੜੀ ਸੈਂਟਰਲ ਪਾਰਟੀਆਂ ਦੀ ਪੋਲਿਟਿਕਸ ਆ, ਤੇ ਉਹ ਜਿਹੜੀ ਪੋਲਿਟਿਕਸ ਆ ਉਹ ਮਜ਼ਬੂਤ ਹੋਣੀ ਆ। ਤਾਂ ਇਹਦੇ ਵਿੱਚ ਇਹ ਜਿਹੜਾ ਏਜੰਡਾ ਆ ਇਹ ਹੁਣ ਨਵਾਂ ਲੈ ਕੇ ਆ ਰਹੀ ਹੈ ਸਰਕਾਰ
ਜਿਵੇਂ ਉਹ ਦੇਸ਼ ਦੇ ਵਿੱਚ ਇੱਕ ਭਾਸ਼ਾ ਕਰਨੀ ਚਾਹੁੰਦੇ ਆ, ਉਸੇ ਤਰ੍ਹਾਂ ਉਹ ਇੱਕ ਇਲੈਕਸ਼ਨ ਕਰਨ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਉਹਨਾਂ ਦਾ ਅੱਗੇ ਏਜੰਡਾ ਆ ਵੀ ਜਿਹੜਾ ਫਿਰ ਧਰਮ ਵੀ ਆ ਭਾਰਤ ਦੇ ਵਿੱਚ, ਉਹ ਸਿਰਫ ਤੇ ਸਿਰਫ ਇੱਕ ਰਹੇ, ਤੇ ਬਾਕੀ ਜਿਹੜੇ ਧਰਮ ਆ ਜਾਂ ਉਹਨਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਕਤਲ ਕੀਤਾ ਜਾਵੇ, ਜਾਂ ਫਿਰ ਉਹਨਾਂ ਨੂੰ ਇੱਥੋਂ ਕੁੱਟ ਮਾਰ ਕੇ ਭਜਾ ਕੇ ਹੋਰ ਮੁਲਕਾਂ 'ਚ ਭੇਜਿਆ ਜਾਵੇ, ਜਾਂ ਫਿਰ ਉਹਨਾਂ ਨੂੰ ਹਿੰਦੂ ਧਰਮ ਦੇ ਵਿੱਚ ਜਜ਼ਬ ਕਰ ਲਿਆ ਜਾਵੇ। ਤਾਂ ਇਹ ਜਿਹੜੀ ਪਾਲਿਸੀ ਆ ਇੰਡੀਅਨ ਐਸਟੈਬਲਿਸ਼ਮੈਂਟ ਦੀ, ਇੰਡੀਅਨ ਸਟੇਟ ਦੀ, ਇਹਦੇ ਤੇ ਉਹ ਕਹਿ ਸਕਦੇ ਆ ਵੀ 1947 ਤੋਂ ਪਹਿਲਾਂ ਦੇ ਜਿਹੜੇ ਵਿਪਰਵਾਦੀ ਦਿਮਾਗ ਨੇ ਉਹ ਇਸ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਆ, ਤੇ ਲਗਾਤਾਰ ਜਿਹੜਾ ਉਹਨਾਂ ਦੇ ਹਮਲੇ ਆ ਘੱਟ ਗਿਣਤੀਆਂ ਦੇ ਉੱਤੇ, ਵੱਖਰੀਆਂ ਪਛਾਣਾਂ ਦੇ ਉੱਤੇ ਭਾਰਤ ਦੇ ਵਿੱਚ ਉਹ ਤਿੱਖੇ ਹੋ ਰਹੇ ਆ। ਜੀ ਬਿਲਕੁਲ, ਜਿੱਥੇ ਇਹ ਸੈਂਟਰਲਾਈਜੇਸ਼ਨ ਦੀ ਨੀਤੀ ਦੇ ਉੱਤੇ ਕੰਮ ਕੀਤਾ ਜਾ ਰਿਹਾ, ਸਿਆਸੀ ਪੱਧਰ ਦੇ ਉੱਤੇ ਪੋਲੀਟੀਕਲੀ ਚੋਣਾਂ ਨੂੰ ਮੁੱਖ ਰੱਖਦਿਆਂ ਕਿ ਇੱਕੋ ਚੋਣ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪੂਰੇ ਮੁਲਕ ਦੇ ਵਿੱਚ। ਹਾਲਾਂਕਿ ਅੱਜ ਦੇ ਹਾਲਾਤ ਡਿਫਰੈਂਟ ਹੈਗੇ ਆ, ਪਰ ਉਹ ਇਹਨਾਂ ਦੀ ਬੀਜੇਪੀ ਦੀ ਨੀਤੀ ਦਾ ਹਿੱਸਾ ਹੈਗਾ, ਜਿਹਦੇ ਤੇ ਅੱਜ ਦੇ ਤੁਸੀਂ ਅਮਿਤ ਸ਼ਾਹ ਦੇ ਬਿਆਨ ਦਾ ਜ਼ਿਕਰ ਕੀਤਾ ਆ। ਤੇ ਦੂਜੇ ਪਾਸੇ ਜਦੋਂ ਅਸੀਂ ਭਾਸ਼ਾ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਆਲਮ ਦੇਖਦੇ ਹਾਂ, ਉਹ ਕੋਈ ਅੱਜ ਦਾ ਨਵਾਂ ਨਹੀਂ ਹੈਗਾ। ਉਹ ਕਿਵੇਂ ਪੰਜਾਬੀ ਨੂੰ ਗਵਾਰੋਂ ਕੀ ਭਾਸ਼ਾ ਕਹਿ ਕੇ ਦੁਰਕਾਰਿਆ ਗਿਆ 1966 ਦੇ ਵਿੱਚ ਜਾਂ 60ਵਿਆਂ ਦੇ ਵਿੱਚ, ਅਸੀਂ ਦੇਖਦੇ ਹਾਂ ਕਿਵੇਂ ਡਿਸਕ੍ਰਿਮੀਨੇਸ਼ਨ ਕੀਤੀ ਗਈ, ਇੱਕ ਨੈਗੇਟਿਵ ਪ੍ਰੋਪੇਗੈਂਡਾ ਯੂਜ਼ ਕੀਤਾ ਗਿਆ ਲੈਂਗੁਏਜ ਪੰਜਾਬੀ ਦੇ ਖਿਲਾਫ, ਤੇ ਕਿਸ ਕਿਸਮ ਦੇ ਜਿਹੜੇ ਨਾਅਰੇ ਹੈਗੇ ਆ ਉਹ ਉਸ ਪੀਰੀਅਡ ਦੇ ਵਿੱਚ ਤੇ ਉਹ ਤੋਂ ਬਾਅਦ 84 ਦੇ ਵਿੱਚ ਜਿਹੜੇ ਹੈਗੇ ਆ ਉਹ ਦਿੱਤੇ ਗਏ ਲੈਂਗੁਏਜ ਨੂੰ ਡਿਸਕ੍ਰਿਮੀਨੇਟ ਕਰਨ ਦੇ ਹਵਾਲੇ ਦੇ ਨਾਲ। ਤੇ ਅੱਜ ਜਦੋਂ ਇੱਕ ਪਾਲਿਸੀ ਜਾਂ ਨੀਤੀ ਦੇ ਤਹਿਤ ਅਸੀਂ ਦੇਖਦੇ ਹਾਂ, ਉਹ PAU ਹੋਵੇ ਜਾਂ ਪੰਜਾਬ ਦੇ ਜਿਹੜੇ ਸਾਰੇ ਇੰਜੀਨੀਅਰਿੰਗ ਕਾਲਜਿਸ ਨੂੰ ਗਵਰਨ ਕਰਦੀ ਜਿਹੜੀ ਬਾਡੀ ਹੈਗੀ ਹੈ PTU, ਪੰਜਾਬ ਟੈਕਨੀਕਲ ਯੂਨੀਵਰਸਿਟੀ, ਉਹਨਾਂ ਦੇ ਵਾਈਸ ਚਾਂਸਲਰ ਦੀ ਗੱਲ ਹੋਵੇ ਜਾਂ ਬਾਕੀ ਅਦਾਰਿਆਂ ਦੇ ਵਾਈਸ ਚਾਂਸਲਰਸ ਦੀ ਗੱਲ ਹੋਵੇ, ਅਸੀਂ ਦੇਖਦੇ ਹਾਂ ਕਿ ਉਹ ਉੱਥੇ ਉਹਨਾਂ ਪੋਸਟਾਂ ਦੇ ਉੱਤੇ ਉਹ ਬੰਦੇ ਲਾਏ ਜਾਂਦੇ ਆ ਜਿਹੜੇ ਇਹ ਕੇਂਦਰ ਦੀ ਸੈਂਟਰਲਾਈਜੇਸ਼ਨ ਦੀ, ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਨੂੰ ਪਰਨਾਏ ਹੋਏ ਨੇ ਤੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਰਲਗੱਡ ਹੋ ਕੇ ਚੱਲਦੇ ਆ। ਉਹਨਾਂ ਬੰਦਿਆਂ ਦੇ ਨਾਵਾਂ ਤੱਕ ਦਾ ਜਿਹੜਾ ਜ਼ਿਕਰ ਹੈ ਉਹ ਹੁੰਦਾ, ਪਰ ਪੰਜਾਬ ਦੀ ਜਿਹੜੀ ਸਿਆਸੀ ਜਮਾਤ ਹੈਗੀ ਹੈ ਉਹਦੇ ਵਿੱਚੋਂ ਉਸ ਕਿਸਮ ਦਾ ਵਿਰੋਧ ਨਹੀਂ ਸਾਨੂੰ ਨਜ਼ਰ ਆਉਂਦਾ ਹੈਗਾ। ਇਹ ਇੱਕ ਖਾਮੀ ਹੈਗੀ ਹੈ, ਜਾਂ ਇਹ ਕਹਿ ਲਿਆ ਜਾਵੇ ਵੀ ਪਬਲਿਕ ਪਰਸੈਪਸ਼ਨ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਕਿਤੇ ਨਾ ਕਿਤੇ ਉਹ ਇਹ ਨਜ਼ਰ ਆਉਂਦਾ ਕਿ ਜਿਹੜੀ ਕੇਂਦਰ ਦੀ ਨੀਤੀ ਹੈ ਉਹ ਹੌਲੀ ਕਾਮਯਾਬੀ ਦੇ ਵੱਲ ਨੂੰ ਜਿਹੜੀ ਹੈ ਉਹ ਵੱਧ ਰਹੀ ਹੈ। ਸੋ ਇੱਥੇ ਸਵਾਲ ਆ ਕੇ ਫਿਰ ਇਹ ਉੱਠਦਾ ਵੀ ਜਦੋਂ ਹੁਣ ਮਹਾਨ ਕੋਸ਼ ਵਰਗਾ ਜਿਹੜਾ ਕੰਮ ਹੈ ਉਹਦੇ ਵਿੱਚ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਉਹਦਾ ਜਿਹੜਾ ਪ੍ਰਕਾਸ਼ਨ ਹੈ ਉਹ ਕੀਤਾ ਜਾਂਦਾ, ਉਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਗਲਤੀਆਂ ਕੀਤੀਆਂ ਜਾਂਦੀਆਂ ਨੇ, ਐਡੀਸ਼ਨ ਵਾਪਸ ਲੈ ਲਿਆ ਜਾਂਦਾ ਤੇ ਹੁਣ ਕਿੰਨੇ ਸਾਲ ਹੋ ਗਏ ਦੁਬਾਰਾ ਜਿਹੜੀ ਉਹਦੀ ਛਪਾਈ ਹੈ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਇੱਕ ਪੱਧਰ ਤੇ ਨਹੀਂ, ਇਹ ਜਿਹੜਾ ਹਮਲਾ ਆ ਉਹ ਕਈ ਪੱਧਰਾਂ ਦੇ ਉੱਤੇ ਵੱਖਰੇ ਲੈਵਲਸ ਦੇ ਉੱਤੇ ਜਿਹੜਾ ਆ ਉਹ ਸਾਡੇ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਹੈ। ਸੋ ਕੀਤਾ ਕੀ ਜਾਵੇ ਇਵੈਂਚੁਅਲੀ ਇਸ ਸਾਰੇ ਪਾਰਟ ਦਾ ਜਿਹੜਾ ਹੱਲ ਹੈ ਉਹ ਅਸੀਂ ਵਿਰੋਧ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਵੀ ਦੇਖਿਆ। ਕਾਲਕ ਜਿਹੜੀ ਪੋਥੀ ਜਾਂਦੀ ਹੈ ਬੋਰਡਸ ਦੇ ਉੱਤੇ, ਜਿਹੜੇ ਸੜਕਾਂ ਦੇ ਉੱਤੇ ਸਾਈਨ ਲੱਗਦੇ ਨੇ, ਕਦੇ ਉਹਨਾਂ ਦੇ ਉੱਤੇ ਵਿਰੋਧ ਜ਼ਰੂਰ ਹੁੰਦੇ ਨਜ਼ਰ ਆਉਂਦੇ ਨੇ, ਪਰ ਉਹਨੂੰ ਜਿਹੜੀ ਸਫਲਤਾ ਹੈਗੀ ਹੈ ਉਹ ਕਿਵੇਂ ਮਿਲ ਸਕਦੀ ਹੈ, ਇਹ ਇੱਕ ਵੱਡਾ ਸਵਾਲ ਹੈ। ਜੇ ਉਹਦੇ ਤੇ ਥੋੜ੍ਹਾ ਜਿਹਾ ਅਸੀਂ ਡਿਸਕਸ ਕਰ ਸਕੀਏ। ਦੇਖੋ ਅਮਰਵੀਰ ਸਿੰਘ ਜੀ, ਇਹ ਜਿਹੜੀ ਜੱਦੋ-ਜਹਿਦ ਆ ਆਪਣੀ ਭਾਸ਼ਾ ਨੂੰ, ਆਪਣੇ ਸੱਭਿਆਚਾਰ ਨੂੰ ਬਚਾਉਣ ਦੀ, ਇਹ ਦੱਖਣ ਦੇ ਵਿੱਚ ਵੀ ਜਿਹੜੇ ਸੂਬੇ ਆ ਉਹ ਵੀ ਲਗਾਤਾਰ ਲੜ ਰਹੇ ਆ। ਜਿਹੜੇ ਸਾਊਥ ਇੰਡੀਅਨ ਸਟੇਟਸ ਨੇ ਉਹਨਾਂ ਦੀ ਤਾਂ ਲੜਾਈ ਇਸ ਆਧਾਰ ਤੇ ਆ, ਖਾਸ ਤੌਰ ਤੇ ਭਾਸ਼ਾ ਦੇ ਆਧਾਰ ਤੇ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕੀਤਾ ਕੀ ਜਾਵੇ, ਦੇਖੋ ਅਲਟੀਮੇਟਲੀ ਜਦੋਂ ਤੱਕ ਸਟੇਟ ਜਿਹੜੀ ਆ ਉਹ ਜਿਹਦੇ ਤੁਸੀਂ ਗੁਲਾਮ ਹੋ ਉਹ ਇਹ ਚਾਹੁੰਦੀ ਆ ਵੀ ਤੁਹਾਡੀ ਭਾਸ਼ਾ ਖਤਮ ਹੋਵੇ, ਤਾਂ ਅਲਟੀਮੇਟਲੀ ਤਾਂ ਉਹਦਾ ਹੱਲ ਪਹਿਲਾਂ ਤਾਂ ਇਹੀ ਆ ਵੀ ਤੁਹਾਡੀ ਸਟਰਗਲ। ਜਦੋਂ ਤੁਸੀਂ ਸਟਰਗਲ ਕਰਦੇ ਹੋ, ਉਹਦੇ ਖਿਲਾਫ ਲੜਦੇ ਹੋ, ਤਾਂ ਤੁਹਾਡੇ ਲੋਕਾਂ ਦੇ ਅੰਦਰ ਇਹ ਚੇਤਨਾ ਕਾਇਮ ਰਹਿੰਦੀ ਆ ਕਿ ਅਸੀਂ ਕਿਸ ਚੀਜ਼ ਦੇ ਲਈ ਲੜ ਰਹੇ ਹਾਂ, ਕਿਉਂਕਿ ਸੰਘਰਸ਼ ਹੀ ਤੁਹਾਡੇ ਸਰਵਾਈਵਲ ਦਾ ਇੱਕੋ ਇੱਕ ਜ਼ਰੀਆ ਹੁੰਦਾ ਹੈ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਸਟਰਗਲ ਆ ਪੰਜਾਬ ਦੀ ਸੋਵਰੇਨਿਟੀ ਦੀ, ਪੰਜਾਬ ਦੀ ਆਜ਼ਾਦੀ ਦੀ, ਪੰਜਾਬ ਦੇ ਆਪਣੇ ਰਾਜ ਦੀ, ਪੰਜਾਬੀ ਭਾਸ਼ਾ ਦੇ ਆਪਣੇ ਰਾਜ ਦੀ, ਉਹ ਹੀ ਪੰਜਾਬੀ ਨੂੰ ਜਿਹੜੀ ਆ ਜਿਉਂਦਾ ਰੱਖ ਸਕਦੀ ਆ। ਕਿਉਂਕਿ ਰਾਜ
ਜਿਸ ਭਾਸ਼ਾ ਕੋਲ ਰਾਜ ਹੁੰਦਾ ਹੈ ਉਹੀ ਭਾਸ਼ਾ ਜਿਉਂਦੀ ਰਹਿੰਦੀ ਆ। ਜਿਹੜੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਰਾਜ ਦੇ ਅਧੀਨ ਲੰਮਾ ਸਮਾਂ ਵਿਚਰੇ ਉਹ ਭਾਸ਼ਾ ਜਿਹੜੀ ਆ ਸਮੇਂ ਦੇ ਨਾਲ ਫਿਰ ਖਤਮ ਹੋ ਜਾਂਦੀ ਆ। ਤੇ ਇਸ ਕਰਕੇ ਜਿਹੜੀ ਸਟਰਗਲ ਆ ਉਹੀ ਸਭ ਤੋਂ ਪਹਿਲਾ ਜ਼ਰੀਆ ਆ ਸਰਵਾਈਵਲ ਦਾ। ਤੇ ਦੂਜਾ ਜਿਹੜੀ ਭਾਸ਼ਾ ਦੇ ਵਿਕਾਸ ਦੀ ਗੱਲ ਆ ਤਾਂ ਉਹਦੇ 'ਚ ਦੇਖੋ ਇਹ ਬਹੁਤ ਜ਼ਰੂਰੀ ਆ ਵੀ ਅੱਜ ਜਿਹੜਾ ਸਿੱਖ ਡਾਇਸਪੋਰਾ ਵਿਦੇਸ਼ਾਂ ਦੇ ਵਿੱਚ ਆਇਆ ਆ ਤਾਂ ਉਹ ਇਨਵੈਸਟ ਕਰੇ। ਜਿਹੜਾ ਪੰਜਾਬੀ ਭਾਸ਼ਾ ਆ ਉਹਦੀ ਜਿਹੜੀ ਡਿਵੈਲਪਮੈਂਟ ਆ, ਚਾਹੇ ਅਸੀਂ ਦੇਖਿਆ ਵੀ ਪਿਛਲੇ ਸਮੇਂ 'ਚ ਸਾਹਿਤ ਦੇ ਪੱਖ ਤੋਂ ਸਾਡੇ ਕੋਲ ਭਾਈ ਵੀਰ ਸਿੰਘ ਹੋਣ ਜਾਂ ਨਾਨਕ ਸਿੰਘ ਦੇ ਨਾਵਲਕਾਰ ਦੇ ਰੂਪ 'ਚ ਹੋਣ, ਯਾਨੀ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਹੋਣ, ਜਾਂ ਫਿਰ ਉਸ ਤੋਂ ਇਲਾਵਾ ਭਾਈ ਕਾਹਨ ਸਿੰਘ ਨਾਭਾ ਦਾ ਕੰਮ ਹੋਵੇ, ਮਤਲਬ ਕਿੰਨੇ ਇਸ ਤਰੀਕੇ ਦਾ ਸਾਹਿਤ ਹੋਵੇ ਭਾਸ਼ਾ ਦੇ ਆਧਾਰ ਤੇ ਸਾਨੂੰ ਕਿੰਨਾ ਚੰਗਾ ਸਾਹਿਤ ਮਿਲਦਾ। ਪਰ ਅੱਜ ਦੇ ਸਮੇਂ ਸਾਡੇ ਕੋਲ ਇਸ ਤਰੀਕੇ ਦਾ ਜਿਹੜਾ ਕੋਈ ਵੀ ਕੰਮ ਆ ਕੌਮ ਦੇ ਵਿੱਚ ਉਹ ਨਹੀਂ ਹੋ ਰਿਹਾ। ਤਾਂ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਆਲਰੇਡੀ ਜਦੋਂ ਤੁਹਾਡੀ ਕਮਿਊਨਿਟੀ ਇੱਕ ਗੁਲਾਮੀ 'ਚ ਹੋਵੇ ਤਾਂ ਰਿਸੋਰਸਿਸ ਵੀ ਨਹੀਂ ਹੁੰਦੇ ਤੇ ਉਸ ਤਰੀਕੇ ਦਾ ਮਾਹੌਲ ਵੀ ਨਹੀਂ ਹੁੰਦਾ। ਤਾਂ ਡਾਇਸਪੋਰਾ ਕਮਿਊਨਿਟੀ ਨੂੰ ਇਹ ਚਾਹੀਦਾ ਆ ਕਿ ਗੁਰਦੁਆਰਿਆਂ ਦੇ ਰਾਹੀਂ ਜਾਂ ਫਿਰ ਕੋਈ ਆਪਣੇ ਇਸ ਤਰੀਕੇ ਦੇ ਸੋਸ਼ਲ ਜਿਹੜੇ ਸਿਵਲ ਸਟਰਕਚਰਸ ਆ ਉਹਨਾਂ ਦੇ ਰਾਹੀਂ ਉਹ ਇਸ ਕੰਮ ਤੇ ਧਿਆਨ ਦੇਵੇ। ਤੇ ਦੂਜਾ ਜਿਹੜਾ ਪੰਜਾਬ ਸਰਕਾਰ ਆ ਉਹਦੇ ਲਈ ਇਹ ਠੀਕ ਆ, ਤੁਸੀਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਦਿੱਲੀ ਨੇ ਆਪਣੀਆਂ ਨੀਤੀਆਂ ਲਾਗੂ ਕਰਨੋਂ ਹਟ ਜਾਣਾ। ਪਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੇ ਪੋਸਟਰ ਲੱਗੇ ਸੀ, ਜੇ ਉਹਦਾ ਵਿਰੋਧ ਨਾ ਹੁੰਦਾ, ਉਹਦਾ ਬਾਈਕਾਟ ਨਾ ਹੁੰਦਾ ਤਾਂ ਇਹ ਗੱਲ ਹੀ ਨਹੀਂ ਚੱਲਣੀ ਸੀ। ਮਤਲਬ ਉਹ ਚੀਜ਼ਾਂ ਜਦੋਂ ਨੋਰਮਲਾਈਜ਼ ਹੋ ਜਾਂਦੀਆਂ ਫਿਰ ਉਹ ਚੀਜ਼ਾਂ ਹੌਲੀ ਹੌਲੀ ਸਥਾਪਿਤ ਵੀ ਹੋ ਜਾਂਦੀਆਂ। ਤਾਂ ਜਦੋਂ ਉਹਦਾ ਬਾਈਕਾਟ ਵਿਦਿਆਰਥੀ ਜਥੇਬੰਦੀ ਸਾਥ ਨੇ ਕੀਤਾ ਤਾਂ ਉਹ ਤੋਂ ਬਾਅਦ ਵਿਰੋਧ ਵੀ ਹੋਇਆ। ਜਿਹੜੇ ਹਿੰਦੀ ਭਾਸ਼ਾਈ ਲੋਕ ਸੀ ਉਹਨਾਂ ਨੇ ਵਿਰੋਧ ਵੀ ਕੀਤਾ, ਪਰ ਪੰਜਾਬ ਦੇ ਜਿਹੜੇ ਲੋਕ ਆ ਫਿਰ ਉਹਨਾਂ ਨੇ ਜਿਹੜੀ ਆਪਣੀ ਇਕਜੁੱਟਤਾ ਆ ਪੰਜਾਬੀ ਦੇ ਸਮਰਥਨ ਦੇ ਵਿੱਚ ਉਹ ਵੀ ਦਿਖਾਈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਸਰਕਾਰ ਆ, ਭਾਵੇਂ ਪੰਜਾਬ ਦਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਦਿੱਲੀ ਕੰਟਰੋਲ ਕਰ ਰਹੀ ਆ, ਇੰਡੀਅਨ ਸਟੇਟ ਕੰਟਰੋਲ ਕਰ ਰਹੀ ਆ ਤੇ ਸਾਰੇ ਉਹਦੀਆਂ ਪਾਲਿਸੀਆਂ ਨੂੰ ਲਾਗੂ ਕਰ ਰਹੇ ਆ, ਪਰ ਫਿਰ ਵੀ ਪੰਜਾਬ ਦੇ ਵਿੱਚ ਜੇ ਲੋਕ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਰਿਟੈਲੀਏਟ ਕਰਨਗੇ, ਜੇ ਉਹ ਬੋਲਣਗੇ ਆਪਣੀ ਭਾਸ਼ਾ ਦੇ ਲਈ ਤਾਂ ਸਰਕਾਰ ਜਿਹੜੀ ਆ ਫਿਰ ਉਹਨੂੰ ਮਜਬੂਰ ਹੋਣਾ ਪੈਂਦਾ ਆ ਵੀ ਉਹ ਜਿਹੜਾ ਆਪਣਾ ਰਿਸਪੌਂਸ ਆ ਉਹ ਇਹਨਾਂ ਗੱਲਾਂ ਦੇ ਉੱਤੇ ਦੇਵੇ। ਤਾਂ ਇਹੀ ਆ ਅਮਰਵੀਰ ਸਿੰਘ ਜੀ ਕਿ ਵਿਦੇਸ਼ਾਂ ਦੇ ਵਿੱਚ ਆਪਣੀ ਭਾਸ਼ਾ ਦੇ ਵਿਕਾਸ ਦੇ ਲਈ ਸਟਰਕਚਰ ਉਸਾਰੇ ਜਾਣ ਤੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਵੀ ਹੋਵੇ ਉਹ ਸਟਰਗਲ ਕੀਤੀ ਜਾਵੇ, ਕਿਉਂਕਿ ਇਸ ਤਰੀਕੇ ਦੇ ਨਾਲ ਹੀ ਜਦੋਂ ਤੱਕ ਤੁਹਾਡੀ ਆਪਣੇ ਰਾਜ ਦੀ ਐਸਟੈਬਲਿਸ਼ਮੈਂਟ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਆਪਣੀ ਭਾਸ਼ਾ ਦਾ ਵਿਕਾਸ ਵੀ ਕਰ ਸਕਦੇ ਹੋ ਤੇ ਉਹਦਾ ਸਰਵਾਈਵਲ ਵੀ ਕਰਾ ਸਕਦੇ ਹੋ। ਜੀ ਬਿਲਕੁਲ। ਸੋ ਇਸੇ ਉਮੀਦ ਦੇ ਨਾਲ ਕਿ ਜਿਹੜਾ ਇਹ ਪਾਰਟ ਹੈ ਇਹ ਜੱਦੋ ਜਹਿਦ ਇਸੇ ਤਰ੍ਹਾਂ ਚੱਲਦੀ ਰਹੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜਾ ਹੈ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।